ਅਗਲੀ ਜਿਹੜੀ ਗੱਲ ਕਰਦੇ ਜਾਈਏ ਐਲਏ ਦੀਆਂ 3 ਕਾਉਂਟੀ ਦੇ ਸ਼ਹਿਰਾਂ ਦੇ ਵਿੱਚ 2 ਜਾਣਿਆਂ ਨੂੰ ਚਾਰਜ ਕੀਤਾ ਗਿਆ ਆ ਐਂਟੀ ਸਮੈਟਿਕ ਹੇਟ ਕ੍ਰਾਈਮਸ ਦੇ ਬਾਬਤ। ਸਿਨਾਗੋਗ ਦੇ ਵਿੱਚ ਇੱਕ ਨੇ ਨਾਜ਼ੀ ਗ੍ਰੈਫਿਟੀ ਜਿਹੜੀ ਆ ਉਹ ਬਣਾਈ ਸੀਗੀ, ਉਸ ਦੇ ਉੱਤੇ ਇਹ ਦੋਸ਼ ਆ, ਤੇ ਦੂਜਿਆਂ ਦੇ ਉੱਤੇ ਇਹ ਦੋਸ਼ ਆ ਵੀ ਉਸਨਾਂ ਨੇ ਇੱਕ ਬਜ਼ੁਰਗ ਜੂਇਸ਼ ਬੰਦੇ ਨੂੰ ਅਟੈਕ ਕੀਤਾ ਸੀ ਤੇ ਜਦ ਨਾਲ ਹੀ ਉਸਦੀ ਘਰਵਾਲੀ ਨੂੰ ਰੌਬ ਕਰਨ ਦੀ ਉਸੇ ਦੌਰਾਨ ਕੋਸ਼ਿਸ਼ ਕੀਤੀ ਸੀ। ਐਲਏ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਜਾਰਜ ਗੈਸਟਨ ਉਹਨਾਂ ਨੇ ਇਹ ਅਨਾਉਂਸ ਕੀਤਾ ਹੈ। ਜੈਰਿਨ ਜੇ ਸਿਲਾਗੀ 44 ਸਾਲਾਂ ਦਾ, ਕਲਿੰਟਨ ਐਲਿਸਟਰ ਡਿਓਨ 32 ਸਾਲਾਂ ਦਾ, ਇਹਨਾਂ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਲਗਾਏ ਹੈਗੇ ਆ। ਆਪਾਂ ਇਹਨਾਂ ਸਮਿਆਂ ਦੇ ਵਿੱਚ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਨਫ਼ਰਤ ਵੀ ਵਧੀ ਆ। ਫਲਸਤੀਨ ਇਜ਼ਰਾਈਲ ਦੇ ਵਿੱਚ ਜੋ ਕੁਛ ਉੱਥੇ ਚੱਲ ਰਿਹਾ ਉਸ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਕਈ ਤਰੀਕੇ ਦਾ ਗੁੱਸਾ ਆ। ਇੱਥੋਂ ਤੱਕ ਕਿ ਅੱਜ ਇਨਫੈਕਟ ਜੇ ਗੱਲ ਕਰਦੇ ਜਾਈਏ, FBI ਨੇ ਨਵੀਂ ਵਾਰਨਿੰਗ ਜਿਹੜੀ ਇਸ਼ੂ ਕੀਤੀ ਆ, ਕਹਿੰਦੇ ਵੀ ਇਹ ਵਾਲੀਆਂ ਜਿਹੜੀਆਂ ਛੁੱਟੀਆਂ ਆ ਇਸ ਦੌਰਾਨ ਜਿਹੜਾ ਆ ਉਹ ਖਤਰਾ ਜਿਹੜਾ ਉਹ ਵੱਧ ਬਣਿਆ ਰਹੇਗਾ ਵੀ ਕਿਸੇ ਤਰੀਕੇ ਦਾ ਕੋਈ ਹਮਲਾ ਜਾਂ ਅਣਸੁਖਾਵੀ ਘਟਨਾ ਵਾਪਰ ਸਕਦੀ ਆ ਪਬਲਿਕ ਪਲੇਸਿਸ ਦੇ ਉੱਤੇ, ਕਿਉਂਕਿ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਹੈਗਾ ਆ ਕਈ ਚੀਜ਼ਾਂ ਨੂੰ ਲੈ ਕੇ, ਚਾਹੇ ਉਹ ਐਂਟੀ ਇਜ਼ਰਾਈਲ ਹੋਵੇ ਤੇ ਚਾਹੇ ਉਹ ਐਂਟੀ ਹਮਾਸ ਜਿਹੜਾ ਗੁੱਸਾ ਆ ਉਹ ਦੇਖਣ ਨੂੰ ਹੋਵੇ। ਸੋ ਉਹਦੇ ਚੱਲਦਿਆਂ ਕਈ ਲੋਕ ਪੁੱਠੇ ਸਿੱਧੇ ਕਾਰੇ ਕਰ ਸਕਦੇ ਆ। ਸੋ FBI ਨੇ ਸਾਰੇ ਹੀ ਲੋਕਾਂ ਨੂੰ ਪਬਲਿਕ ਪਲੇਸਿਸ ਦੇ ਉੱਤੇ ਖਾਸ ਕਰਕੇ ਸਤਰਕ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਸੈਕਰਾਮੈਂਟੋ ਦੇ ਵਿੱਚ ਪਹਿਲਾ ਡਰਾਈਵ ਥਰੂ ਕਨਵੀਨੀਅੰਸ ਸਟੋਰ ਓਪਨ ਹੋਇਆ ਹੈਗਾ। ਹੁਣ ਤੁਹਾਨੂੰ ਪਤਾ ਹੀ ਆ ਵੀ ਇੰਨਾ ਜ਼ਿਆਦਾ ਜਿਹੜਾ ਕ੍ਰਾਈਮ ਵੱਧ ਗਿਆ, ਸੋ ਫਿਊਚਰ ਦੇ ਵਿੱਚ ਆਪਾਂ ਇੱਦਾਂ ਦੇ ਜਿਹੜੇ ਕਨਵੀਨੀਅੰਸ ਸਟੋਰ ਦੇਖਾਂਗੇ ਜਿਹਦੇ ਵਿੱਚ ਤੁਹਾਨੂੰ ਉਤਰ ਕੇ ਅੰਦਰ ਨਹੀਂ ਜਾਣਾ ਪਊਗਾ, ਲੋਕ ਸਾਰੇ ਲੱਗੇ ਹੋਣਗੇ, ਫਿਰ ਵਿੰਡੋ ਦੇ ਥਰੂ ਤੁਹਾਨੂੰ ਜਿੱਦਾਂ ਮੈਕਡੋਨਲਡ ਜਾਂ ਹੋਰ ਰੈਸਟੋਰੈਂਟਸ ਹੈਗੇ ਆ ਉੱਦਾਂ ਤੁਹਾਨੂੰ ਸਮਾਨ ਦਿੱਤਾ ਜਾਊਗਾ। ਸੋ ਇਹ ਪਹਿਲਾ ਕਨਵੀਨੀਅੰਸ ਸਟੋਰ ਜੋ ਸੈਕਰਾਮੈਂਟੋ 'ਚ ਖੁੱਲਿਆ ਆ 4907 ਆਵਨ ਬੁਲੇਵਰਡ, ਜੋ ਫੁੱਟ ਹਿਲ ਫਾਰਮ ਵਾਲਾ ਏਰੀਆ ਆ, ਉੱਥੇ ਇਹ ਖੁੱਲਿਆ ਦਸੰਬਰ 8 ਨੂੰ। ਕਹਿੰਦੇ ਭਈ ਇੱਥੇ ਇਸ ਬਿਜ਼ਨਸ ਦੇ ਉੱਤੇ ਸਨੈਕਸ, ਬੈਵਰੇਜਸ, ਹੋਰ ਕਾਊਂਟਰ ਮੈਡੀਸਿਨ ਸਾਰਾ ਕੁਝ ਤੁਸੀਂ ਖਰੀਦ ਸਕਦੇ ਹੋ। ਕੋ-ਓਨਰਸ ਸੈਮ ਪ੍ਰੇਜ਼ ਤੇ ਸਾਈਮਨ ਨੈਸ਼ ਨੇ ਕਿਹਾ ਵੀ ਡਰਾਈਵ ਥਰੂ ਕਨਵੀਨੀਅੰਸ ਸਟੋਰ ਦੇ ਉੱਤੇ ਸਾਨੂੰ 1 ਸਾਲ ਲੱਗ ਗਿਆ ਇਹ ਕੰਮ ਕਰਦਿਆਂ ਨੂੰ। ਇਨਵੈਸਟਮੈਂਟ ਜੀ ਹੋਊਗੀ ਤੇ ਸੈਕਰਾਮੈਂਟੋ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਕ੍ਰਾਈਮ ਉੱਥੇ ਵੀ ਬਹੁਤ ਜ਼ਿਆਦਾ ਵਧਿਆ ਆ। ਸੋ ਉਹਨੇ ਪੂਰਾ ਦੱਸਿਆ ਵੀ ਕਿਸ ਤਰ੍ਹਾਂ ਜਿਹੜਾ ਡਰਾਈਵ ਥਰੂ ਤੇ ਤੁਸੀਂ ਆਰਡਰ ਕਰ ਸਕਦੇ ਆ ਕਾਰ 'ਚ ਬੈਠੇ ਬੈਠੇ, ਤੇ ਉਹ ਤੋਂ ਬਾਅਦ ਤੁਹਾਨੂੰ ਜਿਹੜਾ ਆ ਕੁਛ ਮਿੰਟਾਂ ਦੇ ਵਿੱਚ ਜਿਹੜਾ ਪੂਰਾ ਪੈਕ ਕਰਕੇ ਜਿਹੜਾ ਸਮਾਨ ਜਿੱਦਾਂ ਦਾ ਮਰਜ਼ੀ ਕੁਕੀਜ਼, ਕਰੈਕਰਸ, ਨਟਸ, ਕੈਂਡੀ, ਚਿਪ, ਬੈਵਰੇਜਸ, ਹੋਰ ਸਾਰਾ ਕੁਝ ਦਿੱਤਾ ਜਾਊਗਾ। ਕਰਬਸਾਈਡ ਪਿਕਅਪ ਕੋਵਿਡ ਦੇ ਦੌਰਾਨ ਸ਼ੁਰੂ ਹੋਈ ਸੀ। ਬਹੁਤ ਸਾਰੇ ਜਿਹੜੇ ਸਟੋਰਾਂ ਨੇ, ਵੱਡੇ ਸਟੋਰਾਂ ਨੇ ਇਸ ਨੂੰ ਹੁਣ ਪੱਕਾ ਬਣਾਇਆ ਆ। ਹੁਣ ਵੀ ਤੁਸੀਂ ਵੱਡੇ ਸਟੋਰਾਂ ਦੀਆਂ ਐਪਸ ਨੂੰ ਵਰਤਦੇ ਹੋਏ ਇਹ ਸਾਰਾ ਕੁਛ ਕਰ ਸਕਦੇ ਆ। ਆਰਡਰ ਪਹਿਲੋਂ ਕਰ ਦਿਓ, ਤੁਸੀਂ ਉੱਥੇ ਜਾਂਦੇ ਆ, ਸਪੈਸ਼ਲ ਡੈਜ਼ਿਗਨੇਟਿਡ ਥਾਂ ਹੁੰਦੀ ਆ, ਆਈਦਰ ਉਹ ਤੁਹਾਨੂੰ ਤੁਹਾਡੇ ਦਰਵਾਜ਼ਾ ਖੋਲ੍ਹ ਕੇ ਜਾਂ ਤੁਹਾਡੇ ਜਿਹੜੇ ਬੂਟ ਦੇ ਵਿੱਚ ਤੁਸੀਂ ਉਹਨੂੰ ਖੋਲ੍ਹ ਦਿੰਦੇ ਆ ਤੇ ਉਹਦੇ ਵਿੱਚ ਰੱਖ ਦਿੰਦੇ ਆ, ਤੁਹਾਨੂੰ ਅੰਦਰ ਜਾਣ ਦੀ ਵੀ ਜਿਹੜੀ ਉਹ ਲੋੜ ਨਹੀਂ ਪੈਂਦੀ। ਸੋ ਕਾਫੀ ਮਾਡਲਸ ਜਿਹੜੇ ਆ ਇਸ ਤਰੀਕੇ ਦੇ ਨਾਲ ਬਦਲ ਰਹੇ ਆ ਤੇ ਹੁਣ ਇਹ ਡਰਾਈਵ ਥਰੂ ਵਾਲੀਆਂ ਜਿਹੜੀਆਂ ਇਹ ਨਵੀਆਂ ਚੀਜ਼ਾਂ ਇਸ ਦੇ ਵਿੱਚ ਐਡ ਹੋ ਰਹੀਆਂ ਹੈਗੀਆਂ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਐਲਏ ਦੀਆਂ ਕਾਉਂਟੀ ਜੇਲਸ ਦਾ ਰੀਸੈਂਟਲੀ ਕਹਿੰਦੇ ਵੀ ਨਿਰੀਖਣ ਕੀਤਾ ਗਿਆ ਰੈਗੂਲੇਟਰਸ ਦੇ ਦੁਆਰਾ। ਸਟੇਟ ਰੈਗੂਲੇਟਰਸ ਕਹਿੰਦੇ ਆ ਵੀ ਇਸ ਐਲਏ ਦੀਆਂ ਕਾਉਂਟੀ ਜੇਲਸ ਦੇ ਵਿੱਚ ਮੋਲਡ, ਟੁੱਟੀਆਂ ਹੋਈਆਂ ਟਾਇਲਟਸ, ਫਾਇਰ ਸੇਫਟੀ ਰੈਕਟਸ ਜਿਹੜੇ ਆ ਉਹ ਵੀ ਮਿਸਿੰਗ ਨਜ਼ਰ ਆਏ ਆ। ਮੈਨਸ ਦੀ ਜਿਹੜੀ ਸੈਂਟਰਲ ਜੇਲ੍ਹ ਹੈਗੀ ਆ ਡਾਊਨਟਾਊਨ ਐਲਏ ਦੇ ਵਿੱਚ, ਇੱਥੇ ਸਤੰਬਰ ਦੇ ਵਿੱਚ ਸਟੇਟ ਰੈਗੂਲੇਟਰਸ ਜਦ ਇੰਸਪੈਕਟ ਕਰਨ ਦੇ ਲਈ ਪਹੁੰਚੇ ਤਾਂ ਉਹਨਾਂ ਨੂੰ ਕਹਿੰਦੇ ਵੀ ਇਹ ਸਾਰਾ ਕੁਛ ਨਜ਼ਰ ਆਇਆ। ਰੋਡੈਂਟ ਡ੍ਰੌਪਿੰਗਸ ਦੇ ਨਾਲ ਕਹਿੰਦੇ ਵੀ ਸੈਲਗੇਟ ਕੋਈ ਅਜਿਹੇ ਵੀ ਸੀਗੇ ਜਿਹੜੇ ਲੌਕ ਵੀ ਨਹੀਂ ਸੀ ਹੋ ਰਹੇ, ਤੇ ਉਹਨਾਂ ਨੇ ਇਹ ਵੀ ਪਾਇਆ ਵੀ ਜਿਹੜੇ ਗਾਰਡਸ ਆ ਉਹ ਆਪਣੇ ਜਿਹੜੇ ਰਿਕਵਾਇਰਡ ਆਵਰਲੀ ਚੈੱਕਸ ਆ, ਹਰ ਘੰਟੇ ਬਾਅਦ ਜਿਹੜਾ ਚੈੱਕ ਕਰਨਾ ਹੁੰਦਾ ਆ, ਉਹ ਵੀ ਨਹੀਂ ਸੀ ਆ ਰਹੇ ਹੈਗੇ। ਸੋ ਇਹ ਵਿਜ਼ਿਟ ਤੋਂ ਬਾਅਦ ਦੇ ਵਿੱਚ ਜਿਹੜੀ ਬੋਰਡ ਆਫ ਸਟੇਟ ਐਂਡ ਕਮਿਊਨਿਟੀ ਕਰੈਕਸ਼ਨਸ ਆ, ਉਹਨਾਂ ਨੇ ਜਿਨ੍ਹਾਂ ਦੇ ਅੰਡਰ ਕਈ ਸੈਂਕੜੇ ਹੀ ਡਿਟੈਂਸ਼ਨ ਫੈਸਿਲਿਟੀਜ਼ ਪੂਰੇ ਸੂਬੇ ਦੇ ਵਿੱਚ ਆਉਂਦੀਆਂ ਆ, ਉਹਨਾਂ ਨੇ ਕਈ ਜਿਹੜੀਆਂ ਪੁਰਾਣੀਆਂ ਜੇਲ੍ਹਾਂ ਆ ਉਹਨਾਂ ਨੂੰ ਨਾਨ ਕੰਪਲਾਇੰਟ ਵੀ ਜਿਹੜਾ ਆ ਉਹ ਮਾਰਕ ਕਰ ਦਿੱਤਾ ਹੈਗਾ, ਤੇ ਨਾਲ ਹੀ ਉਹਨਾਂ ਨੇ ਕਾਉਂਟੀ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਆ
ਵੀ ਭਾਈ ਜਲਦ ਤੋਂ ਜਲਦ ਇਹਨਾਂ ਸਮੱਸਿਆਵਾਂ ਦਾ ਹੱਲ ਜਿਹੜਾ ਉਹ ਕੀਤਾ ਜਾਵੇ। 500 ਪੇਜ ਤੋਂ ਤਕਰੀਬਨ ਨਵੰਬਰ ਦੀ ਜਿਹੜੀ ਉਹਨਾਂ ਨੇ ਰਿਪੋਰਟ ਦੇ ਵਿੱਚ ਇਹ ਸਾਰਾ ਕੁਛ ਦੱਸਿਆ ਆ ਤੇ ਕਹਿੰਦੇ ਵੀ ਇਹ ਜਿਹੜੀ ਪ੍ਰੋਬਲਮ ਆ ਕੱਲੀ ਮੈਨਜ਼ ਸੈਂਟਰਲ ਜੇਲ੍ਹ ਦੇ ਵਿੱਚ ਨਹੀਂ ਆ, ਇਸ ਤੋਂ ਇਲਾਵਾ ਟਵਿਨ ਟਾਵਰਸ ਕਰੈਕਸ਼ਨ ਫੈਸਿਲਿਟੀ, ਇਨਮੇਟ ਰਿਸੈਪਸ਼ਨ ਸੈਂਟਰ ਤੇ ਹੋਰ ਕਈ ਜਿਹੜੀਆਂ ਜੇਲ੍ਹ ਫੈਸਿਲਿਟੀਜ਼ ਆ ਉਹਨਾਂ ਵਿੱਚ ਦੇਖਣ ਨੂੰ ਜਿਹੜੀਆਂ ਉਹ ਮਿਲੀਆਂ ਹੈਗੀਆਂ ਆ। ਸੋ ਹੁਣ ਦੇਖੋ ਅੱਗੇ ਕੀ ਇਸ ਚੀਜ਼ ਦੇ ਵਿੱਚ ਬਣਦਾ ਆ। ਪਰ ਕਿਉਂਕਿ ਕੈਦੀਆਂ ਦੇ ਨਾਲ ਜੁੜੀ ਹੋਈ ਚੀਜ਼ ਆ, ਬਹੁਤੇ ਲੋਕ ਇਸ ਨੂੰ ਇੰਨੀ ਤਵੱਜੋ ਨਹੀਂ ਦਿੰਦੇ, ਪਰ ਫਿਰ ਵੀ ਕਮੇਟੀ ਵਾਲਿਆਂ ਨੇ ਇਸ ਦੇ ਵਿੱਚ ਛਾਪੇਮਾਰੀ ਜਾਂ ਇੰਸਪੈਕਸ਼ਨ ਦੇ ਦੌਰਾਨ ਕਈ ਕਮੀਆਂ ਜਿਹੜੀਆਂ ਉਹ ਫੜੀਆਂ ਆ। ਜੀ।